ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਰਮਨੀਕ ਕੌਰ ਜੀ ਤੇ ਸਤਿ ਸ਼੍ਰੀ ਅਕਾਲ ਮੇਰੇ ਸੱਜਣਾ ਮਿੱਤਰਾਂ, ਪਿਆਰਿਆਂ, ਬੇਲੀਆਂ, ਸਹੇਲੀਆਂ ਨੂੰ ਜਿਹੜੇ ਇਸ ਵੇਲੇ ਪੰਜਾਬੀ ਰੇਡੀਓ USA ਦੇ ਵਿੱਚ ਕੰਨ ਫਸਾ ਕੇ ਬੈਠੇ ਨੇ ਜੀ ਤੇ ਮੇਰੇ ਨਾਲ ਦਿਲ ਲਗਾ ਕੇ ਬੈਠੇ ਨੇ। ਇੱਕ ਮਿੰਟ ਹਾਂਜੀ, ਵਾਟ ਡੂ ਯੂ ਮੀਨ ਬਾਈ ਮੇਰੇ ਨਾਲ? ਇੱਧਰ ਜਿਹੜੀ ਆਈ ਆ ਤੁਹਾਨੂੰ ਦਿਖਦੀ ਨਹੀਂ ਜਿਹਦਾ ਇੰਨਾ weight ਆ? ਵੇਟੇਜ ਹੋਣੀ ਚਾਹੀਦੀ ਬੰਦੇ ਦੀ, ਮਤਲਬ ਕਹਿੰਦੇ ਨਾ ਕਿ ਗੱਲ 'ਚ ਵਜ਼ਨ ਹੋਣਾ ਚਾਹੀਦਾ। ਆ ਕੀ? ਮੈਨੂੰ ਕੁਝ ਸੜਨ ਦੀ ਬਦਬੂ ਆ ਰਹੀ ਹੈ। ਸੜਨ ਦੀ? ਆਹੋ। ਕੀ ਸੜਿਆ? ਤੂੰ ਸੜਦੀ ਐ ਮੇਰੇ ਤੋਂ। ਸੜਨ ਮੇਰੇ ਦੁਸ਼ਮਣ। ਦੁਸ਼ਮਣ ਤਾਂ ਤੇਰੇ ਬਹੁਤ ਖੁਸ਼ ਆ। ਮੈਂ ਨਾ ਆਪਣੇ ਲੈਵਲ ਦੇ ਬੰਦਿਆਂ ਤੋਂ ਸੜਦੀ ਆ, ਤੁਹਾਡੇ ਤੋਂ ਨਹੀਂ। ਬਿਲਕੁਲ, ਤੈਨੂੰ ਮੇਰੇ ਤੋਂ ਸੜਨਾ ਵੀ ਨਹੀਂ ਚਾਹੀਦਾ। ਕਿਉਂ? ਕਿਉਂਕਿ ਤੇਰੇ ਤੇ ਮੇਰੇ ਲੈਵਲ ਦੇ ਵਿੱਚ ਫਰਕ ਬਹੁਤ ਆ। ਹਾਂ, ਤੇ ਮੇਰਾ ਲੈਵਲ ਜ਼ਿਆਦਾ ਹੀ ਹੋਇਆ ਨਾ। ਵੋਲਿਊਮ ਦਾ ਲੈਵਲ ਤੇਰਾ ਜ਼ਿਆਦਾ ਆ। ਅੱਛਾ, ਉਦਾਂ ਫਿਰ ਤੈਨੂੰ ਪਤਾ ਹੀ ਆ ਵੀ ਤੂੰ ਕਿੱਥੇ ਆ। ਬੱਲੇ ਬੱਲੇ ਅੱਜ ਕਹਿ ਦਈਏ ਨਾ ਅੱਜ ਤੇ ਬਸ ਫਿਰ ਫਰਸ਼ ਛੱਤ ਹੋ ਸਕਦੀ, ਛੱਤ ਫਰਸ਼ ਹੋ ਸਕਦੀ ਆ। ਉਹ ਕਿੱਦਾਂ? ਜਦੋਂ ਦੂਸਰੀ ਮੰਜ਼ਿਲ ਬਣ ਜਾਵੇ। ਹੈ? ਹਾਂ। ਅੱਛਾ, ਮਤਲਬ ਕਿ ਉਹ ਵਾਲੀ ਸ਼ਾਇਰੀ ਤੁਹਾਨੂੰ ਵੀ ਆ ਗਈ। ਤੇ ਸਾਨੂੰ ਕੀ ਨਹੀਂ ਆਉਂਦਾ? ਅਸੀਂ ਕਿਤੇ ਲੋਕਾਂ ਦੀਆਂ ਚੋਰੀਆਂ ਨਹੀਂ ਕਰੀਦੀਆਂ। ਅੱਛਾ, ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਤੁਸੀਂ ਜਦੋਂ ਵੀ ਮੇਰੇ ਸਾਹਮਣੇ ਆਉਂਦੇ ਹੋ ਨਾ, ਮੈਨੂੰ ਇਦਾਂ ਦੀ ਫੀਲਿੰਗ ਆਉਂਦੀ ਹੈ ਜਿੱਦਾਂ ਨਾ ਮੈਂ ਮਤਲਬ ਕਿ ਮਰ ਜੀ ਜਾਨੀ ਆ। ਮਤਲਬ ਨਾ ਮੈਨੂੰ ਜਾਨੀ ਕਿ ਤੇਰੀ TRP ਘਟ ਜਾਂਦੀ ਆ। ਹਾਂ, ਇਗਨੋਰ ਜਿਹਾ ਫੀਲ ਹੁੰਦਾ, ਜਿੱਦਾਂ ਲਾਈਕ ਭਗਵੰਤ ਮਾਨ ਟਾਈਪ ਫੀਲ ਹੁੰਦਾ ਮੈਨੂੰ। ਸੇਮ ਟੂ ਸੇਮ ਹੀ ਆ ਨਾ। ਹਾਂ, ਲਓ ਜੀ, ਗੱਲ ਕਰਦੇ ਆ ਸੱਚੀ ਮੁੱਚੀ ਜਿੱਦਾਂ ਇਹਨੂੰ ਫੀਲ ਹੁੰਦਾ ਨਾ ਮੇਰੇ ਆਉਣ ਦੇ ਨਾਲ, ਇਨਸਿਕਿਉਰ। ਹਾਂ, ਇਸੇ ਤਰ੍ਹਾਂ ਹੀ ਸਿਆਸਤ ਵਿੱਚ ਬਹੁਤ ਸਾਰੇ ਬੰਦਿਆਂ ਨੂੰ ਹੁੰਦਾ ਹੈ। ਹਾਂਜੀ। ਔਰ ਆਮ ਆਦਮੀ ਪਾਰਟੀ ਦਾ ਅੱਡੀਆਂ ਚੁੱਕ ਕੇ ਜ਼ੋਰ ਲੱਗਾ ਹੋਇਆ ਸੀਗਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣਾਂ ਵਾਲਾ ਬੇਰ ਜਿਹੜਾ ਨਾ ਆਪਣੀ ਝੋਲੀ ਦੇ ਵਿੱਚ ਝਾੜਨਾ ਹੀ ਝਾੜਨਾ। ਹਾਂ, ਆਖਿਰ ਉਹਨਾਂ ਦੀ ਢਾਂਗੀ ਫਸੀ, ਉਹਨਾਂ ਨੇ ਉਹ ਵੇਰ ਝਾੜ ਲਿਆ। ਤੇ ਇਸ ਵੇਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਜਿਹੜੀਆਂ ਆਰੰਭ ਕਰ ਦਿੱਤੀਆਂ। ਇਹ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਉੱਪਰ ਗੱਲਬਾਤ ਹੋਏਗੀ, ਚਰਚਾ ਹੋਏਗੀ ਔਰ ਇਸ ਚਰਚਾ ਨੂੰ ਸੁਣਨ ਦੇ ਵਾਸਤੇ ਸੁਣਦੇ ਰਹਿਣਾ ਜੀ ਪ੍ਰੋਗਰਾਮ ਨਜ਼ਰੀਆ। ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਤੇ ਜਿਹੜੀ ਗੱਲ ਕਹੀ ਗਈ ਸੀ, ਜੋ ਸੋਚ ਕੇ ਕੁੰਵਰ ਵਿਜੇ ਪ੍ਰਤਾਪ ਹੁਰਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ, ਉਹਦੇ ਕਰਕੇ ਬਹੁਤ ਸਾਰੇ ਟਕਸਾਲੀ ਆਮ ਆਦਮੀ ਪਾਰਟੀ ਦੇ ਵਰਕਰ ਔਰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਇੰਨਾ ਵੱਡਾ ਕੱਦ ਦਿੱਤਾ, ਉਹ ਵੀ 2 ਵਾਰੀ ਘੱਟੋ ਘੱਟ MP ਦੀ ਕੁਰਸੀ ਜਿੱਤ ਕੇ। ਬਿਲਕੁਲ ਜੀ। ਔਰ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਕੋਈ ਇਸ ਵੇਲੇ ਵੱਡਾ ਚਿਹਰਾ ਨਹੀਂ ਸੀ ਲੱਭ ਰਿਹਾ। ਜੀ, ਕਿਉਂਕਿ ਜਿੰਨੇ ਵੱਡੇ ਚਿਹਰੇ ਸੀ ਇਹਨਾਂ ਨੇ 2017 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਗਵਾ ਲਏ ਜੀ। ਠੀਕ ਹੈ ਜੀ। ਸੁੱਚਾ ਸਿੰਘ ਛੋਟੇਪੁਰ ਗਵਾ ਲਿਆ, ਉਹਦੇ ਨਾਲ ਕਈ ਹੋਰ ਵੀ ਚਲੇ ਗਏ ਜੀ। ਯਾਮਨੀ ਗੋਮਰ ਜਿਹੜੀ ਇਹਨਾਂ ਦੀ ਹੁਸ਼ਿਆਰਪੁਰ ਤੋਂ ਇਲੈਕਸ਼ਨ ਲੜਦੀ ਹੁੰਦੀ ਸੀਗੀ, ਠੀਕ ਹੈ ਜੀ, ਉਹ ਚਲੀ ਗਈ। ਡਾਕਟਰ ਦਲਜੀਤ ਸਿੰਘ ਅੰਮ੍ਰਿਤਸਰ ਤੋਂ ਚਲੇ ਗਏ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਜੋਤੀ ਨੇ ਇਲੈਕਸ਼ਨ ਲੜੀ ਸੀ ਜਲੰਧਰ ਤੋਂ MP ਦੀ ਸੀਟ ਤੋਂ, ਉਹ ਵੀ ਚਲੀ ਗਈ ਜੀ। ਹਿੰਮਤ ਸਿੰਘ ਸ਼ੇਰਗਿੱਲ ਉਹ ਨਹੀਂ ਕਿਤੇ ਰੜ ਕੇ, ਠੀਕ ਹੈ ਜੀ। ਬਹੁਤ ਵੱਡੇ ਪੱਧਰ ਦੇ ਜਿੱਦਾਂ ਔਰ ਫੂਲਕਾ ਸਾਹਿਬ ਆ, ਫੂਲਕਾ ਸਾਹਿਬ ਪਹਿਲਾਂ ਵਿਰੋਧੀ ਧਿਰ ਦੇ ਲੀਡਰ ਬਣਾਏ ਜਾਂਦੇ ਆ, ਬਾਅਦ ਵਿੱਚ ਉਹ ਉੱਥੋਂ ਅਸਤੀਫਾ ਦੇ ਜਾਂਦੇ ਆ, ਫਿਰ ਆਮ ਆਦਮੀ ਪਾਰਟੀ ਨੂੰ ਹੀ ਵਿਦਾਵਾ ਦੇ ਜਾਂਦੇ ਆ ਕਿ ਨਾ ਜੀ ਨਾ, ਹੁਣ ਸਾਡੇ ਕੋਲੋਂ ਸਰਦਾ ਨਹੀਂ ਹੈਗਾ, ਹੁਣ ਅਸੀਂ ਇਹ ਕੰਮ ਕਰ ਹੀ ਨਹੀਂ ਸਕਦੇ। ਗੱਲ ਕੀ ਵੱਡੇ ਚਿਹਰੇ ਜਿਹੜੇ ਸਾਰੇ ਸੀ ਨਾ, ਉਹ ਤਾਂ ਚਲੇ ਗਏ ਜੀ। ਅੰਤ ਨੂੰ ਫਿਰ ਹੁਣ ਲਾ ਪਾ ਕੇ ਰਹਿ ਗਿਆ ਸੀ ਕੱਲਾ ਭਗਵੰਤ ਮਾਨ, ਠੀਕ ਹੈ ਜੀ। ਖੈਰੇ ਹੁਣਾਂ ਦੇ ਨਾਲ ਵੀ ਇਹਨਾਂ ਦੀ ਦਾਲ ਨਹੀਂ ਗਲੀ ਨਾ ਜੀ। ਘੁੱਗੀ ਨੂੰ ਵੀ ਇਹ ਕਿਸੇ ਟਾਹਣੀ ਤੇ ਬਿਠਾ ਨਹੀਂ ਸਕੇ ਨਾ ਜੀ, ਠੀਕ ਹੈ ਨਾ। ਔਰ ਅੱਜ ਹੁਣ ਜੇਕਰ ਭਗਵੰਤ ਮਾਨ ਸੀ ਤੇ ਭਗਵੰਤ ਮਾਨ ਤੋਂ ਬਾਅਦ ਹੁਣ ਵੱਡਾ ਚਿਹਰਾ ਆ ਗਿਆ ਜੋਗੀ ਜੀ। ਆਮ ਤੌਰ ਤੇ ਨਾ ਕਲਾਕਾਰਾਂ ਦੇ ਵਿੱਚ, ਕਈ ਸਾਰਿਆਂ ਦੀ ਗੱਲ ਨਹੀਂ ਕਰਾਂਗੀ ਮੈਂ, ਕਈ ਕਲਾਕਾਰਾਂ ਦੇ ਵਿੱਚ ਇੱਕ
ਕੀੜਾ ਹੁੰਦਾ ਕਿ ਸੈਂਟਰ ਆਫ ਅਟਰੈਕਸ਼ਨ ਮੈਂ ਬੜਾ, ਸਾਰਿਆਂ ਦੀ ਨਜ਼ਰ ਸਟੇਜ ਤੇ ਮੇਰੇ ਉੱਪਰ ਰਵੇ, ਕੋਈ ਸ਼ੋਅ ਵੀ ਕਰਾਂ ਤੇ ਸਾਰਿਆਂ ਦੇ ਵਿੱਚ ਮੈਂ ਹੀ ਰੜਕਾਂ, ਮੇਰਾ ਹੀ ਬੋਲ ਬਾਲਾ ਹੋਵੇ, ਬਾਕੀ ਮੈਨੂੰ ਸਪੋਰਟ ਕਰਨ, ਕਾਈਂਡ ਆਫ ਤੁਹਾਡੇ ਵਰਗੇ ਕੁਝ ਲੋਕ। ਦੇਖੋ ਜਿਨ੍ਹਾਂ ਦੇ ਵਿੱਚ ਤਾਂ ਕੁਝ ਹੁੰਦਾ ਹੈ ਉਹ ਤਾਂ ਫਿਰ ਇਦਾਂ ਹੀ ਹੁੰਦੇ ਆ। ਹਾਂਜੀ, ਇਸੇ ਕਰਕੇ ਭਗਵੰਤ ਮਾਨ ਤਾਂ ਆਪਣੀ ਸੀਟ ਜਿੱਤ ਗਿਆ। ਠੀਕ ਹੈ, ਤੇ ਮੁੜ ਕੇ ਪਾਰਟੀ ਭਾਵੇਂ ਲੁੜਕ ਗਈ। ਦੇਖੋ ਭਗਵੰਤ ਮਾਨ ਦੀ ਗੱਲ ਕਰੀਏ ਤੇ ਜਦੋਂ ਉਹਨਾਂ ਦਾ ਕਾਮੇਡੀ ਕੈਰੀਅਰ ਸੀ ਤਾਂ ਉਦੋਂ ਜੁਗਨੂ ਹਾਜ਼ਰ ਕਰਦੇ ਹੁੰਦੇ ਸੀ, ਬਹੁਤ ਸਾਰੇ ਉਹਨਾਂ ਦੇ ਸਪੋਰਟਰ ਹੁੰਦੇ ਸੀ। ਇਹ ਜਿਹੜੀ ਉਹਨਾਂ ਦੀ ਇਨਸਿਕਿਉਰਿਟੀ ਦੀ ਭਾਵਨਾ ਹੈ ਨਾ ਕਿ ਕੋਈ ਮੇਰੇ ਤੋਂ ਉੱਪਰ ਨਾ ਚਲਾ ਜਾਵੇ, ਇਹ ਉਹਨਾਂ ਦੇ ਕਾਮੇਡੀ ਵਾਲੇ ਕੈਰੀਅਰ ਦੇ ਦੌਰਾਨ ਵੀ ਰਹੀ ਹੈ। ਉਹੀ ਸ਼ਾਇਦ ਇਨਸਿਕਿਉਰਿਟੀ ਦੀ ਭਾਵਨਾ ਨੇ ਉਹਨਾਂ ਨੂੰ ਪਰਸਨਲ ਲਾਈਫ ਦੇ ਵਿੱਚ ਵੀ ਬਹੁਤ ਸਾਰੀਆਂ ਦਿੱਕਤਾਂ ਦਿੱਤੀਆਂ ਨੇ। ਉਹੀ ਜਿਹੜੀ ਮੈਂ ਔਰ ਜਿਹੜੀ ਸੈਂਟਰ ਆਫ ਅਟਰੈਕਸ਼ਨ ਮੈਂ ਬਣਾ, ਉਹੀ ਚੀਜ਼ ਉਹਨਾਂ ਨੂੰ ਇੱਥੇ ਵੀ ਆਮ ਆਦਮੀ ਪਾਰਟੀ 'ਚ ਵੀ ਤੰਗ ਕਰਦੀ ਹੈ। ਦੇਖੋ ਸਿਆਸਤ ਵਿੱਚ ਇਹ ਚੀਜ਼ਾਂ ਜ਼ਿਆਦਾ ਤੰਗ ਕਰਦੀਆਂ, ਠੀਕ ਹੈ ਨਾ। ਜਦੋਂ ਭਗਵੰਤ ਮਾਨ ਮਜ਼ਾਈਆ ਜਗਤ ਦੇ ਵਿੱਚ ਆਪਣੀ ਇੱਕ ਅਦਾਕਾਰ ਵਜੋਂ ਪਛਾਣ ਬਣਾਉਣੀ ਚਾਹੁੰਦੇ ਸੀ, ਉਹਨਾਂ ਦੇ ਨਾਲ ਜਿਹੜੇ ਬਹੁਤ ਸਾਰੇ ਕਲਾਕਾਰ ਆਏ, ਕਰਮਜੀਤ ਅਨਮੋਲ ਲਾ ਲਓ, ਬਿੰਨੂ ਢਿੱਲੋਂ ਲਾ ਲਓ, ਜਗਤਾਰ ਜੱਗੀ ਲਾ ਲਓ, ਹੋਰ ਬਹੁਤ ਸਾਰੇ ਕਲਾਕਾਰ ਲਾ ਲਓ, ਉਹ ਤੇ ਆਪੋ ਆਪਣੀ ਥਾਵੇਂ ਆਪਣਾ ਨਾਮ ਬਣਾ ਕੇ ਸੈੱਟ ਹੋ ਗਏ। ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵਿੱਚ ਆ ਗਿਆ, ਸਿਆਸਤ ਵਿੱਚ ਸਰਗਰਮ ਹੋ ਗਿਆ। ਇੱਥੇ ਆਣ ਕੇ ਵੀ ਉਹਨੇ ਆਪਣਾ ਨਾਮ ਬਣਾਇਆ, ਪਰ ਇੱਥੇ ਵੀ ਉਹਨੂੰ ਉਹ ਚੀਜ਼ ਫੀਲ ਹੁੰਦੀ ਰਹੀ ਕਿ ਕਿਤੇ ਮੇਰੇ ਹੇਠੋਂ ਤਖਤ ਜਿਹੜਾ ਆ ਉਹ ਹਿੱਲ ਨਾ ਜਾਵੇ, ਮੇਰੀ ਕੁਰਸੀ ਕਿਤੇ ਹਿੱਲ ਨਾ ਜਾਵੇ। ਇਸੇ ਕਰਕੇ ਉਹਨਾਂ ਨੇ ਸਿੱਧੇ ਕਿਤੇ ਕਿਸੇ ਦੇ ਪੈਰ ਨਹੀਂ ਲੱਗਣ ਦਿੱਤੇ, ਉਹਨਾਂ ਦੇ ਪੱਥਰੀਆਂ ਦੀ ਦਰਦ। ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੀ, ਨਜ਼ਰੀਆ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਕਿ ਆਮ ਆਦਮੀ ਪਾਰਟੀ ਹੁਣ ਵੱਡੇ ਚਿਹਰਿਆਂ ਦੀ ਤਲਾਸ਼ ਦੇ ਵਿੱਚ ਹੈ। ਜੀ। ਜਿੱਦਣ ਕੁਮਰ ਵਿਜੇ ਪ੍ਰਤਾਪ ਸਿੰਘ ਪੁਲਿਸ ਅਧਿਕਾਰੀ ਜਿਹੜੇ ਆ ਉਹ ਸ਼ਾਮਲ ਕੀਤੇ ਗਏ, ਠੀਕ ਹੈ ਨਾ, ਉਸ ਦਿਨ ਉਹਨਾਂ ਨੇ ਇਹ ਵਾਅਦਾ ਕੀਤਾ ਕਿ ਕੋਈ ਸਿੱਖ ਚਿਹਰਾ ਜਿਹੜਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਹੋਏਗਾ। ਜਦੋਂ ਸਿੱਖ ਚਿਹਰਾ ਕਿਹਾ ਤਾਂ ਉਸ ਵੇਲੇ ਭਗਵੰਤ ਮਾਨ ਉਹਨਾਂ ਦੇ ਵੀ ਕੰਨ ਖੜੇ ਹੋਏ। ਹਾਂ, ਬਿਲਕੁਲ। ਤੇ ਉਹ ਜਦੋਂ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਵੀ ਥੋੜਾ ਜਿਹਾ ਦੇਖਿਆ ਵੀ ਭਾਈ ਹੁਣ ਮੈਨੂੰ ਸੱਦ ਕੇ ਵੀ ਮੇਰੇ ਨਾਲ ਮਾੜੀ ਕਰ ਰਹੇ ਆ, ਮੈਂ ਵੀ ਤਾਂ ਬਣ ਸਕਦਾ ਮੁੱਖ ਮੰਤਰੀ। ਚਲੋ ਖੈਰ, ਇਹ ਉਹਨਾਂ ਦੀਆਂ ਆਪਸੀ ਗੱਲਾਂ, ਪਰ ਗੱਲ ਇਹ ਹੈ ਕਿ ਹੁਣ ਸਿੱਖ ਚਿਹਰਾ ਕਿਹੜਾ, ਕੀ ਭਗਵੰਤ ਮਾਨ ਨੂੰ ਸਮਝ ਲਿਆ ਜਾਵੇ, ਠੀਕ ਹੈ, ਜਾਂ ਫਿਰ ਕੋਈ ਹੋਰ ਚਿਹਰਾ ਕਲੀਅਰ ਨਹੀਂ ਆ ਹਾਲੇ ਇਸ ਬਾਰੇ ਕੋਈ। ਕਿਉਂਕਿ ਸਿੱਖ ਚਿਹਰਾ ਕੋਈ ਐਡਾ ਸਮਰੱਥ ਜਿਹੜਾ, ਠੀਕ ਹੈ, ਭਗਵੰਤ ਮਾਨ ਨੂੰ ਬਹੁਤ ਸਾਰੇ ਲੋਕ ਕਹਿੰਦੇ ਨੇ, ਇਹ ਆਪਣੇ ਤੌਰ ਤੇ ਸਰਵੇ ਵੀ ਕਰਵਾਉਂਦੇ ਰਹਿੰਦੇ ਨੇ। ਆਮ ਆਦਮੀ ਪਾਰਟੀ ਵਾਲੇ ਨੇ ਫੇਸਬੁੱਕ ਦੇ ਉੱਪਰ ਬਹੁਤ ਵੱਡੀ ਪੱਧਰ ਤੇ ਨੇਰੀਆਂ ਲਿਆਂਦੀਆਂ ਪਈਆਂ। ਇਹ ਪਿਛਲੀ ਵਾਰ ਵੀ ਇਹਨਾਂ ਦੀ ਲੜਾਈ ਫੇਸਬੁੱਕ ਤੇ ਰਹਿ ਗਈ ਸੀਗੀ, ਜ਼ਮੀਨੀ ਪੱਧਰ ਤੇ ਇਹ ਨਿਕਲ ਨਹੀਂ ਸਕੇ। ਸਾਬਤ ਹੋਈ। ਜ਼ਮੀਨੀ ਪੱਧਰ ਤੇ ਜੇਕਰ ਆਉਣਾ, ਉੱਥੇ ਪਤਾ ਲੱਗਣਾ ਕਿ ਤੁਹਾਡਾ ਚਿਹਰਾ ਕੌਣ ਹੋ ਸਕਦਾ ਹੈ। ਕਿਉਂਕਿ ਇਸ ਵੇਲੇ ਜੇਕਰ ਦੇਖਿਆ ਜਾਵੇ, ਸਿੱਖ ਚਿਹਰਾ ਜਿਹੜਾ, ਇੱਕ ਖਾਸ ਸਿੱਖ ਚਿਹਰਾ ਜਿਹੜਾ ਆ ਉਹ ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ ਯੂਐਸਏ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ, ਤੇ ਅੱਜ ਅਸੀਂ ਆਪਣੀ ਨਜ਼ਰ ਬਣਾਈ ਹੋਈ ਹੈ ਭਗਵੰਤ ਮਾਨ ਵਰਸਸ ਕੁੰਵਰ ਵਿਜੇ ਪ੍ਰਤਾਪ। ਆਮ ਆਦਮੀ ਪਾਰਟੀ ਦੇ ਵਿੱਚ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤੇ ਜੋਗੀ ਜੀ ਦੋ ਫਾੜ ਹੋਣ ਵਾਲੀ ਸਥਿਤੀ ਬਣੀ ਹੋਈ ਹੈ, ਖਾਸ ਤੌਰ ਤੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਆਉਣ ਤੋਂ ਬਾਅਦ। ਕਾਂਗਰਸ ਦਾ ਕਾਟੋ ਕਲੇਸ਼ ਸਾਹਮਣੇ ਆਇਆ, ਇਹਨਾਂ ਦਾ ਵੀ ਕਦੇ-ਕਦੇ ਜਗ ਜ਼ਾਹਰ ਹੋ ਜਾਂਦਾ ਹੈ। ਅੱਜ ਨਹੀਂ ਤੇ ਕੱਲ ਨੂੰ ਇੱਥੇ ਵੀ ਸਿਆਪਾ ਪਿਆ ਹੀ ਲਓ। ਦੇਖੋ ਹੁਣ ਮੈਂ ਗੱਲ ਕਰਦਾ, ਆਮ ਆਦਮੀ ਪਾਰਟੀ ਵਾਲਿਆਂ ਨੇ ਪਿੰਡਾਂ ਦੇ ਵਿੱਚ ਬੋਰਡ ਲਗਾਏ, ਸ਼ਹਿਰਾਂ ਦੇ ਵਿੱਚ ਬੋਰਡ ਲਗਾਏ, ਉਹਦੇ ਉੱਪਰ ਉਹਨਾਂ ਨੇ ਇਹ ਲਿਖਿਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਵਿੱਚ ਸ਼ਾਮਲ ਜੀ, ਠੀਕ। ਉੱਤੇ ਛੋਟੀਆਂ ਕਰਕੇ ਭਗਵੰਤ ਮਾਨ ਦੀਆਂ ਫੋਟੋ ਲਾਈਆਂ, ਠੀਕ ਹੈ। ਥੱਲੇ ਕੇਜਰੀਵਾਲ, ਅਗਲੇ ਨੂੰ ਭਾਵੇਂ ਫੀਲ ਹੋਵੇ ਨਾ ਹੋਵੇ, ਤੁਸੀਂ ਕਰਾ ਦਿਓ, ਮੈਨੂੰ ਤੇ ਫੀਲ ਹੋਇਆ। ਥੱਲੇ ਕੇਜਰੀਵਾਲ ਦੀ ਫੋਟੋ ਵੱਡੀ ਤੇ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ। ਦੇਖੋ ਦੋਨੋਂ ਚਿਹਰੇ ਦਿਖ ਰਹੇ ਨੇ। ਭਗਵੰਤ ਮਾਨ ਇਸ ਵੇਲੇ ਹੌਲੀ ਹੌਲੀ ਜ਼ੀਰੋ ਕੀਤੇ ਜਾ ਰਹੇ ਨੇ। ਦੇਖੋ ਮੈਂ ਜ਼ੀਰੋ ਨਹੀਂ ਕਹੂੰਗਾ, ਕਿਉਂਕਿ ਅਗਲਾ ਐਮਪੀ ਆ, ਜਿੱਥੇ ਸਾਰੇ ਇੰਡੀਆ ਦੇ ਵਿੱਚੋਂ ਕੁਝ ਨਹੀਂ ਸੀ ਮਿਲਿਆ, ਉਥੋਂ ਪੰਜਾਬ ਦੇ ਵਿੱਚੋਂ ਕੱਲਾ ਜਿੱਤ ਕੇ ਗਿਆ ਸੀਗਾ। ਪਰ ਉਹਨਾਂ ਨੂੰ ਇਦਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਜੋਗੀ ਜੀ, ਸਵਾਲ ਇਹ ਬਣਦਾ ਆ, ਭਾਵੇਂ ਕੋਈ ਵੀ ਪਾਰਟੀ ਹੋਵੇ, ਅਸੀਂ ਕੱਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦੀ। ਦੇਖੋ, ਜਿਸ ਬੰਦੇ ਨੇ 2 ਵਾਰ ਐਮਪੀ ਦੀ ਸੀਟ ਦਵਾਈ ਹੋਵੇ, ਜਿਸ ਬੰਦੇ ਨੇ ਇੰਨੀ ਮਿਹਨਤ ਕੀਤੀ ਹੋਵੇ, ਬਾਕੀਆਂ ਨੂੰ ਖੁੱਡੇ ਲਾਈਨ ਲਾਇਆ ਹੋਵੇ, ਆਪ ਅੱਗੇ ਵਧੇ ਹੋਣ, ਉਸ ਭਗਵੰਤ ਮਾਨ ਨੂੰ ਜਾਂ ਕਿਸੇ ਵੀ ਉਸ ਆਦਮੀ ਨੂੰ ਜਿਹਨੇ ਪਾਰਟੀ ਦੇ ਵਿੱਚ ਇੱਕ ਅਹਿਮ ਪੋਜੀਸ਼ਨ ਹਾਸਲ ਕੀਤੀ ਹੋਵੇ, ਉਹਨੂੰ ਇੱਕਦਮ ਤੋਂ ਕਿਵੇਂ ਸਾਈਡ ਤੇ ਕਰ ਦਿੱਤਾ ਜਾਂਦਾ ਹੈ, ਨਵੇਂ ਦੀ ਐਂਟਰੀ ਕਿਵੇਂ ਕਰਾਈ ਜਾਂਦੀ ਹੈ। ਦੇਖੋ ਸਿਆਸਤ ਹੈ ਨਾ ਜਿਹੜੀ, ਇਸ ਸਿਆਸਤ ਵਿੱਚ ਸਭ ਕੁਝ ਜਾਇਜ਼ ਹੈ। ਇੱਥੇ ਉਹ ਕਹਾਣੀ ਤੇ ਤੁਸੀਂ
ਲਓ ਜੀ, ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਤੇ ਕਹਾਣੀ ਜਿਹੜੀ ਮੈਂ ਜ਼ਿਕਰ ਕੀਤਾ ਹੈ, ਆਮ ਬੱਚਾ ਜਾਣਦਾ ਹੈ ਕਿਉਂਕਿ ਰਮਨੀਕ ਕੌਰ ਪੜ੍ਹਦੀ ਨਹੀਂ ਹੈਗੀ, ਇਸ ਕਰਕੇ ਇਹਨੂੰ ਪਤਾ ਨਹੀਂ ਹੈਗਾ। ਮੈਨੂੰ ਏਕਤਾ ਮੈਂ ਬੱਲੇ ਵਾਲੀ ਕਹਾਣੀ ਆਉਂਦੀ ਹੈ। ਹਾਂ, ਬਸ ਇਹਨੂੰ ਉਹੀ ਆਉਂਦੀ ਹੈ ਤੇ ਜਾਂ ਇਹਨੂੰ ਕਛੂਆ ਖਰਗੋਸ਼ ਵਾਲੀ ਆਉਂਦੀ ਹੈ, ਜਾਂ ਇਮਾਨਦਾਰ ਲੱਕੜਹਾਰਾ ਵਾਲੀ ਜਾਣਦੀ ਹੈ ਉਹ। ਹਾਂਜੀ, ਇਮਾਨਦਾਰ ਲੱਕੜਹਾਰਾ ਨਵੀਂ ਆਉਂਦੀ ਹੈ। ਨਵੀਂ? ਹਾਂਜੀ, ਇਮਾਨਦਾਰ ਲੱਕੜਹਾਰੇ ਵਾਲੀ। ਹਾਂਜੀ, ਨਹੀਂ ਆਉਂਦੀ ਤੈਨੂੰ। ਚਲੋ ਖੈਰ, ਉਹ ਫਿਰ ਕਿਸੇ ਦਿਨ ਸੁਣਾਵਾਂਗੇ। ਫਿਲਹਾਲ ਉਹ ਕਹਾਣੀ ਕਿਸੇ MLA ਦੇ ਪੁੱਤ ਨੇ ਕਿਹਾ ਕਿ ਕਹਿੰਦਾ ਪਾਪਾ ਜੀ ਵੀ ਤੁਸੀਂ ਬੁੱਲੇ ਲੁੱਟੀ ਜਾਣੇ ਆ, ਸਾਨੂੰ ਵੀ ਲੁਟਾਓ, ਅਸੀਂ ਵੀ ਤੁਹਾਡੇ ਪੁੱਤਰ ਹੁੰਦੇ ਆ, ਬਸ ਸਾਨੂੰ ਠੀਕ ਹੈ ਸਰਕਾਰੀ ਨੌਕਰੀ ਲੋਕੀ ਨਹੀਂ ਲੈਣ ਦਿੰਦੇ, ਉਦਾਂ ਦੇ ਬੁੱਲੇ ਲੁਟਾਓ, ਸਿਆਸਤ ਹੀ ਸਿਖਾ ਦਿਓ ਸਾਨੂੰ। ਕਹਿੰਦਾ ਬੇਟੇ ਇਹ ਕਿਹੜੀ ਗੱਲ ਹੈ, ਤੁਸੀਂ ਚੜੋ ਕੋਠੇ ਤੇ, ਮਾਰੋ ਛਾਲ। ਕਹਿੰਦਾ ਪਾਪਾ ਜੀ ਲੱਤਾਂ ਤੜਵਾਉਣੀਆਂ, ਅਸੀਂ ਮੌਜਾਂ ਲੁੱਟਣ ਨੂੰ ਕਹਿ ਰਹੇ। ਕਹਿੰਦਾ ਬੇਟਾ ਛਾਲ ਤੇ ਮਾਰੋ, ਮੈਂ ਤੁਹਾਨੂੰ ਬੁੱਚ ਲਾਂਗਾ, ਤੁਹਾਨੂੰ ਫੜ ਲਾਂਗਾ, ਹਾਂ ਥੱਲੇ ਜਾਲ ਵਿਛਾਵਾਂਗੇ। ਲਓ ਜੀ, ਜਾਲ ਵਿਛਾਇਆ ਗਿਆ, ਇੱਕ ਪਾਸੇ ਭਾਪੇ ਨੇ ਫੜ ਲਿਆ, ਤਿੰਨ ਪਾਸੇ ਹੋਰ ਉਹਦੇ ਲੱਗ ਪਏ ਬੰਦੇ ਫੜਨ। ਜਦੋਂ ਉਹਨੇ ਛਾਲ ਮਾਰੀ, ਭਾਪੇ ਨੇ ਆਪਣੇ ਨਾਲ ਛੱਡ ਦਿੱਤਾ। ਮੁੰਡਾ ਸਿੱਧਾ ਤੇਰੇ ਵਾਂਗੂ ਮੂਧੇ ਮੂੰਹ ਲੁੱਟ ਲੈ ਬੁੱਲੇ। ਆਹੋ, ਤੇ ਉਹ ਕਹਿੰਦਾ ਪਾਪਾ ਜੀ ਆ ਕੀ ਕਹਿੰਦਾ, ਕਹਿੰਦਾ ਬੁੱਤ ਸੱਚੀ ਮੁੱਚੀ ਜੀ ਸਿਆਸਤ ਦੇ ਵਿੱਚ ਵਾਕਈ ਪਿਓ ਤੇ ਵੀ ਨਹੀਂ ਕਰਨਾ ਚਾਹੀਦਾ ਯਕੀਨ। ਔਰ ਜੋਗੀ ਜੀ, ਮੈਂ ਇੱਕ ਸੀਰੀਜ਼ ਦੇਖ ਰਹੀ ਸੀ, ਉਹਦੇ ਵਿੱਚ ਵੀ ਇਹੀ ਕਿਹਾ ਗਿਆ ਕਿ ਕੁਰਸੀ ਦੇ ਸਕੇ ਹੁੰਦੇ ਨੇ ਲੋਕ, ਕਿਸੇ ਹੋਰ ਦੇ ਨਹੀਂ। ਕੋਈ ਹੋਰ ਰਿਸ਼ਤਾ ਇਹਨਾਂ ਦਾ ਆਪਣਾ ਨਹੀਂ ਹੁੰਦਾ, ਕੋਈ ਭਰਾ ਨਹੀਂ, ਕੋਈ ਚਾਚਾ ਨਹੀਂ, ਕੋਈ ਮਾਮਾ ਨਹੀਂ, ਕੋਈ ਤਾਇਆ ਨਹੀਂ, ਕੋਈ ਭੈਣ ਨਹੀਂ। ਸੇਕ ਜਿਹੜੀ ਹੈ ਨਾ ਲੱਕੜ ਨੂੰ ਲੱਗਦੀ ਹੈ ਤੇ ਲੱਕੜ ਦੀਆਂ ਕੁਰਸੀਆਂ ਹੁੰਦੀਆਂ। ਜੰਗ ਜਿਹੜਾ ਹੁੰਦਾ ਹੈ ਨਾ, ਉਹ ਲੋਹੇ ਨੂੰ ਹੀ ਲੱਗਦਾ। ਹਾਂ, ਤੇ ਜੰਗ ਲੱਗਣ ਦੇ ਵਾਸਤੇ ਇਹਨਾਂ ਦੇ ਵਿੱਚ ਇਹਨਾਂ ਦਮ ਹੈ ਨਹੀਂ ਨਾ, ਠੀਕ ਹੈ ਨਾ। ਸੋ ਇਸ ਕਰਕੇ ਇਹ ਲੱਕੜ ਨੂੰ ਸੇਕ ਲੱਗੀ ਹੋਈ ਹੈ ਜੀ, ਠੀਕ ਹੈ ਨਾ। ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜੇ ਸਿਆਸਤਦਾਨ ਨੇ, ਇਹ ਸਿਰਫ ਆਪਣਾ ਹਿੱਤ ਦੇਖਦੇ ਨੇ ਜੀ। ਇਹਨਾਂ ਨੂੰ ਜਨਤਾ ਜਾਂਦੀ ਢੱਠੇ ਖੂਹ ਦੇ ਵਿੱਚ ਜੋ ਮਰਜ਼ੀ ਹੋ ਜਵੇ, ਇਹਨਾਂ ਨੂੰ ਆਪਣੇ ਹਿੱਤ ਦਿੰਦੇ ਨੇ। ਦੇਖੋ ਇੱਥੇ ਕੋਈ ਵੀ ਆਪਾਂ ਕਹਿੰਦੇ ਨਾ ਕਿ ਭਾਈ ਭਤੀਜਾਵਾਦ ਫਲਾਨਾ ਡਮਕਾਨਾ ਇਹ ਉਹ ਕਿਹੜੀ ਪਾਰਟੀ ਚ ਹੈ ਨਹੀਂ ਜੀ। ਕੋਈ ਪਾਰਟੀ ਕਹਿ ਸਕਦੀ ਕਿ ਸਾਡੇ ਵਿੱਚ ਹੈ ਨਹੀਂ। ਕਾਂਗਰਸ ਵਾਲੇ ਵੀ ਕਰਦੇ ਆ, ਅਕਾਲੀ ਦਲ ਵਾਲੇ ਵੀ ਕਰਦੇ ਆ, ਆਮ ਆਦਮੀ ਪਾਰਟੀ ਵਾਲੇ ਵੀ ਕਰਦੇ ਆ, ਕਰ ਰਹੇ ਜੀ। ਇਹੀ ਕੇਜਰੀਵਾਲ ਸਾਹਿਬ ਜਿਹੜੇ ਕਹਿੰਦੇ ਹੁੰਦੇ ਸੀ ਕਿ ਇੱਕ ਆਦਮੀ ਇੱਕ ਅਹੁਦਾ ਹੋਊਗਾ, ਅੱਜ ਮੁੱਖ ਮੰਤਰੀ ਵੀ ਹੈ, ਅੱਜ ਪਾਰਟੀ ਦਾ ਪ੍ਰਧਾਨ ਵੀ ਹੈ, ਠੀਕ ਹੈ ਨਾ। ਇਹਨਾਂ ਨੇ ਕਿਉਂ ਨਹੀਂ ਕੀਤਾ? ਇਹਨਾਂ ਨੇ ਤਾਂ ਆਪਣੇ ਸਾਰੇ ਦੇ ਸਾਰੇ ਅਸੂਲ ਹੀ ਮਿੱਟੀ ਕਰ ਦਿੱਤੇ। ਆਪਣੀਆਂ ਗੱਲਾਂ ਤੋਂ ਜੇ ਕੋਈ ਮੁੱਕਰੇ ਨਾ ਤੇ ਇਹ ਮੁੱਕਰੇ। ਦੇਖੋ ਸੌਹਾਂ ਵੀ ਸਾਰੇ ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਤੇ ਜੋਗੀ ਜੀ, ਮੈਨੂੰ ਕਦੀ ਲੱਗਦਾ ਹੈ ਕਿ ਭਗਵੰਤ ਮਾਨ ਨਾਲ ਵੀ ਉਹੀ ਨਾ ਸਿਚੁਏਸ਼ਨ ਹੋ ਜਾਏ। ਤੇਰਾ ਕੀ ਹੋਊਗਾ ਕਾਲੀਆ? ਨਹੀਂ, ਦੇਖੋ ਭਗਵੰਤ ਮਾਨ ਨੂੰ ਇਸ ਵੇਲੇ ਉਹ ਲਾਂਭੇ ਨਹੀਂ ਕਰ ਰਹੇ। ਪੈਰਲਲ ਬਹੁਤ ਵੱਡੇ ਚਿਹਰੇ ਖੜੇ ਕਰਨ ਦੀ ਕੋਸ਼ਿਸ਼ ਦੇ ਵਿੱਚ ਅਰਵਿੰਦ ਕੇਜਰੀਵਾਲ ਹੁਣੇ ਲੱਗੇ ਹੋਏ ਨੇ। ਉਹਨਾਂ ਨੇ ਪ੍ਰੋਗਰਾਮ ਬਣਾਇਆ ਕਿ ਹੁਣ ਪੰਜਾਬ ਦੇ ਵਿੱਚ ਉਹੋ ਜਿਹੀਆਂ ਸਹੂਲਤਾਂ ਜੋ ਦਿੱਲੀ 'ਚ ਦੇ ਰਹੇ ਨੇ ਕਿ ਇੱਥੇ ਆਣ ਕੇ ਵੀ ਉਹ ਆਪਣੇ ਵਾਅਦੇ ਕਰਨ। ਜਿਵੇਂ ਬਿਜਲੀ ਦਾ ਮੁੱਦਾ ਜੀ, ਉਹ 200 ਯੂਨਿਟ ਉੱਥੇ ਬਿਜਲੀ ਫ੍ਰੀ ਦੇ ਰਹੇ ਨੇ ਹਰ ਘਰ ਨੂੰ। ਇੱਥੇ ਵੀ ਉਹ 200 ਯੂਨਿਟ ਬਿਜਲੀ ਫ੍ਰੀ ਦਾ ਇੱਕ ਲੋਲੀਪੌਪ ਦੇ ਸਕਦੇ ਨੇ, ਦੇ ਸਕਦੇ ਆ। ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੇ ਇਸ ਵਾਅਦੇ ਦੇ ਨਾਲ ਹਾਲੇ ਪੰਜਾਬ ਸਰਕਾਰ ਦੇ ਕੋਲ 6 ਮਹੀਨੇ ਹੈਗੇ ਜੀ, ਅਗਲੇ ਉਹ ਲੋਲੀਪੌਪ ਸਾਰਿਆਂ ਦੇ ਹੱਥ ਵਿੱਚ ਹੀ ਫੜਾ ਦੇਣ। ਹਾਂ, ਇਹ ਵੀ ਗੱਲ ਹੈ, ਠੀਕ ਹੈ ਨਾ। ਇੱਥੇ ਅੱਜ ਦੌੜ ਲੱਗੀ ਹੋਈ ਹੈ ਵੀ ਕਿਸੇ ਨਾ ਕਿਸੇ ਤਰੀਕੇ ਸਰਕਾਰ ਦੇ ਵਿੱਚ ਆਉਣਾ ਜੀ। ਪਹਿਲਾਂ ਇਸੇ ਹੀ ਆਮ ਆਦਮੀ ਪਾਰਟੀ ਦੀ ਬੋਲੀ ਸੀ ਕਿ ਅਸੀਂ ਸਿਆਸਤ ਕਰਨ ਨਹੀਂ ਆਏ, ਅਸੀਂ ਜਿੱਤਣ ਨਹੀਂ ਆਏ, ਅਸੀਂ ਲੜਨ ਆਏ ਆ। ਪਰ ਅੱਜ ਕੱਲ ਉਹਨਾਂ ਦੀ ਬੋਲੀ ਪੰਜਾਬੀ ਰੇਡੀਓ USA ਇਸ ਵੇਲੇ ਤੁਸੀਂ ਸੁਣ ਰਹੇ ਹੋ ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਜੀ ਪੰਜਾਬ ਦੀ ਸਿਆਸਤ ਦੇ ਨਾਲ ਸੰਬੰਧਿਤ। ਆਮ ਆਦਮੀ ਪਾਰਟੀ ਇਸ ਵੇਲੇ ਜ਼ਿਆਦਾ ਐਕਸ਼ਨ ਮੋਡ ਦੇ ਵਿੱਚ ਹੈ ਜੀ। ਉਧਰ ਸ਼੍ਰੋਮਣੀ ਅਕਾਲੀ ਦਲ ਵੀ ਤੱਤਾ ਹੋਇਆ ਫਿਰਦਾ ਹੈ ਔਰ ਇਧਰ ਗਰਮ ਕਰਕੇ ਭੇਜਿਆ ਜੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਹਾਈ ਕਮਾਂਡ ਨੇ, ਠੀਕ ਹੈ ਜੀ। ਇਸ ਵੇਲੇ ਸਿਆਸਤ ਐਨ ਭਖੀ ਪਈ ਹੈ ਜੀ ਔਰ ਚਾਰੇ ਪਾਸਿਆਂ ਤੋਂ ਟਿੱਲ ਲਾਇਆ ਜਾ ਰਿਹਾ ਕਿ ਅਸੀਂ ਜੋ ਮਰਜ਼ੀ ਹੋ ਜਵੇ ਜਿੱਤਣਾ ਹੈ ਕੀ। ਔਰ ਕੈਪਟਨ ਅਮਰਿੰਦਰ ਸਿੰਘ ਹੁਣੀ ਪੂਰੀ ਕੋਸ਼ਿਸ਼ ਕਰਨਗੇ ਜੀ। ਪ੍ਰਸ਼ਾਂਤ ਕਿਸ਼ੋਰ ਉਹਨਾਂ ਨੇ ਪਹਿਲਾਂ ਹੀ ਐਡਜਸਟ ਕਰ ਲਿਆ ਹੈ, ਠੀਕ ਹੈ ਜੀ। ਅਕਾਲੀ ਦਲ ਵਾਲਿਆਂ ਨੇ ਵੀ ਪ੍ਰਸ਼ਾਂਤ ਕਿਸ਼ੋਰ ਦਾ ਇੱਕ ਪੁਰਾਣਾ ਸਾਥੀ ਆਪਣੇ ਨਾਲ ਜੋੜ ਲਿਆ ਕਿ ਭਾਈ ਤੂੰ ਸਾਨੂੰ ਜਿਤਾ। ਆਮ ਆਦਮੀ ਪਾਰਟੀ ਵਾਲੇ ਚਾਹੁੰਦੇ ਨੇ ਕਿ ਸਾਡੇ ਨਾਲ ਕੋਈ ਵੱਡੇ ਚਿਹਰੇ ਆ ਜਾਣ, ਸ਼ਾਇਦ ਉਹਨਾਂ ਦੇ ਚਿਹਰਿਆਂ ਨੂੰ ਵੋਟ ਪੈ ਜਾਵੇ, ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਸ਼ਮਕਸ਼ ਚੱਲ ਰਹੀ ਹੈ ਉਹਦੇ ਵਿੱਚ ਕੀ ਹੋਇਆ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਟਾਲੇ ਤੋਂ 3 ਵਾਰੀ MLA ਰਹੇ ਔਰ 1 ਵਾਰੀ ਮੰਤਰੀ ਰਹੇ ਅਸ਼ਵਨੀ ਸ਼ੇਖੜੀ ਜੀ।
ਉਹ ਖਿਸਕ ਚੱਲੇ ਸੀਗੇ। ਰਾਤੋਂ ਰਾਤ ਪਤਾ ਨਹੀਂ ਕੀ ਹੋਇਆ ਕਿ ਕਿਹਦਾ ਫੋਨ ਗਿਆ, ਕੌਣ ਗਿਆ। ਗੱਲ ਤਾਂ ਇਹ ਵੀ ਪਤਾ ਲੱਗੀ ਕਿ ਰਾਜਕੁਮਾਰ ਵੇਰਕਾ ਹੁਣੀ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੀਟਿੰਗ ਕਰਵਾਉਣ ਦੀ ਗੱਲਬਾਤ ਕਰਕੇ ਆਏ ਨੇ ਕਿ ਭਾਈ ਨਾ ਜਾ, ਤਾਂ ਜਾ ਕੇ ਉਹਨਾਂ ਨੂੰ ਕੋਈ ਡਰ। ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਲਈ ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਤੇ ਨਜ਼ਰੀਏ ਦੇ ਵਿੱਚ ਅਸੀਂ ਆਪਣੀ ਨਜ਼ਰ ਬਣਾਈ ਹੋਈ ਆ ਆਮ ਆਦਮੀ ਪਾਰਟੀ ਦੇ ਉੱਪਰ। ਸਿਰਫ ਆਮ ਆਦਮੀ ਪਾਰਟੀ ਨਹੀਂ, ਬਾਕੀ ਸਾਰੀਆਂ ਪਾਰਟੀਆਂ ਦੇ ਉੱਪਰ ਵੀ, ਕਿਉਂਕਿ 2022 ਦੀਆਂ ਇਲੈਕਸ਼ਨ ਨੇੜੇ ਨੇ ਔਰ 2022 ਦੀਆਂ ਇਲੈਕਸ਼ਨ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਡੱਡੂ ਛੜੱਪੇ ਵੀ ਮਾਰਨੇ। ਬਿਲਕੁਲ, ਬਹੁਤ ਸਾਰੇ ਲੋਕਾਂ ਨੇ ਆਪਣਾ ਪਾਰਟੀ ਧਰਮ ਵੀ ਭੁੱਲ ਜਾਣਾ। ਬਹੁਤ ਸਾਰੇ ਲੋਕਾਂ ਦੀ ਯਾਦਦਾਸ਼ਤ ਵੀ ਚਲ ਜਾਣੀ ਹੈ। ਬਹੁਤ ਸਾਰੇ ਲੋਕਾਂ ਨੇ ਖਹਿਰਾ ਸਾਹਿਬ ਵਾਂਗ ਵੀ ਕਰਨਾ ਹੈ। ਦੇਖੋ, ਸਭ ਤੋਂ ਵੱਡੀ ਗੱਲ ਆਮ ਆਦਮੀ ਪਾਰਟੀ ਵਾਲਿਆਂ ਨੇ ਜੀ ਬਲਕਾਰ ਸਿੱਧੂ ਦੀ ਟਿਕਟ ਕੱਟੀ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਉਹ ਗੁੱਸੇ ਦੇ ਵਿੱਚ ਆਣ ਕੇ ਆਜ਼ਾਦ ਵੀ ਖੜਾ ਹੋਇਆ, ਠੀਕ ਹੈ। ਫਿਰ ਕਾਂਗਰਸ ਵਿੱਚ ਵੀ ਚਲਾ ਗਿਆ, ਠੀਕ ਹੈ। ਹੁਣ ਉਸ ਤੋਂ ਬਾਅਦ ਟਿਕਟ ਜਦੋਂ ਤੁਸੀਂ ਕੱਟ ਦਿੱਤੀ, ਇਹਦਾ ਮਤਲਬ ਉਹ ਦੋਸ਼ੀ ਸੀ, ਠੀਕ ਹੈ। ਹੁਣ ਉਹਨੂੰ ਕਿਹੜੇ ਦੁੱਧ ਨਾਲ ਨਵਾਇਆ ਤੁਸੀਂ ਕਿ ਜਿਹੜਾ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਉਹ ਦੁੱਧ ਧੋਤਾ ਬਣ ਗਿਆ। ਕਲਾਕਾਰ ਬਲਕਾਰ ਸਿੱਧੂ ਬਹੁਤ ਸੋਹਣਾ, ਠੀਕ ਹੈ ਜੀ। ਉਹਦੇ ਉੱਪਰ ਜਿਹੜੇ ਇਲਜ਼ਾਮ ਲਗਾਏ ਨੇ ਤੁਸੀਂ, ਕੀ ਉਹ ਇਲਜ਼ਾਮਾਂ ਤੋਂ ਬਰੀ ਹੋ ਗਿਆ? ਠੀਕ ਹੈ ਨਾ। ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਵੀ ਰਵਾਇਤੀ ਪਾਰਟੀਆਂ ਵਰਗੀ ਸਿਆਸਤ ਕਰਨੀ ਸਿੱਖ ਗਈ ਹੈ, ਠੀਕ ਹੈ ਨਾ। ਹੁਣ ਸਾਰੇ ਜਿੰਨੇ ਵੀ ਲੀਡਰ ਨੇ, ਇਹਨਾਂ ਨੇ ਜਗਦੇਵ ਸਿੰਘ ਖੀਰਨੀਆ ਜਿਹੜਾ ਸਮਰਾਲੇ ਤੋਂ ਅਕਾਲੀ ਦਲ ਦਾ, ਉਹ ਆਪਣੇ ਵਿੱਚ ਸ਼ਾਮਲ ਕੀਤਾ। ਸਮਰਾਲੇ ਤੋਂ ਪਹਿਲਾਂ ਉਹਦੇ ਖਿਲਾਫ ਬੋਲਦੇ ਹੁੰਦੇ ਸੀ। ਅੱਜ ਉਹ ਜਥੇਦਾਰ ਜਗਦੇਵ ਸਿੰਘ ਖੀਰਨੀਆ ਜਿਹੜਾ ਆ, ਉਹ ਹੁਣ ਇਹਨਾਂ ਨੂੰ ਚੰਗਾ ਲੱਗਣ ਲੱਗ ਪਏ, ਦੁੱਧ ਧੋਤਾ ਹੋਣ ਲੱਗ ਪਏ। ਗੱਲ ਇਹ ਹੈ ਕਿ ਜਦੋਂ ਖਹਿਰਾ ਸਾਹਿਬ ਕਾਂਗਰਸ ਵਿੱਚ ਸੀ ਉਦੋਂ ਮਾੜੇ ਸੀ, ਜਦੋਂ ਇਹਨਾਂ ਦੇ ਵਿੱਚ ਆ ਕੇ ਚੰਗੇ ਹੋ ਗਏ, ਜਦੋਂ ਹੁਣ ਵਾਪਸ ਕਾਂਗਰਸ ਵਿੱਚ ਚਲੇ ਗਏ ਹੁਣ ਫਿਰ ਮਾੜੇ ਹੋ ਗਏ। ਗੱਲ ਇਹ ਹੈ ਕਿ ਇੱਥੇ ਕੀ ਮਾਪਦੰਡ। ਬਹੁਤ ਲੋਹੇ ਇਲਾਕੇ ਹੋਏ ਹੋ ਅੱਜ ਤੁਸੀਂ, ਬੱਸ ਕਰੋ, ਘਰ ਜਾਣ ਦਾ ਵੇਲਾ ਹੋ ਗਿਆ। ਲਓ ਜੀ, ਮੈਂ ਬੱਸ ਕੀਤੀ ਹੈ, ਤੁਸੀਂ ਕੋਈ ਕਾਰਗੁਰ ਕਰ ਲਓ। ਕਾਰ ਮੈਂ ਕੀ ਕਰਨੀ, ਮੈਂ ਵੀ ਚਾਹੁੰਦੀ ਹਾਂ ਕਿ ਮੈਨੂੰ ਵੀ ਕੋਈ ਹਾਥੀ ਮਿਲੇ, ਕਿਉਂਕਿ ਬੰਦ ਪੜੀ ਹੈ ਮੋਟਰ ਕਾਰ। ਚੱਲੀ ਯਾਰ ਧੱਕਾ ਮਾਰ। ਚਲੋ ਖੈਰ ਕੋਈ ਗੱਲ ਨਹੀਂ, ਆਪਾਂ ਜੇ ਤੁਸੀਂ ਕਾਰ ਨਹੀਂ ਪਸੰਦ ਕਰਦੇ ਆਪਾਂ ਤੁਹਾਡੇ ਤੇ ਬੱਸ ਹੀ ਚੜਾ ਦਿੰਦੇ ਆ। ਅੱਛਾ, ਉਹਨੇ ਸੱਚ ਬੱਸ 'ਚ ਤੁਹਾਨੂੰ ਚੜਾ ਦਿੰਦੇ ਆ। ਨਹੀਂ ਤੁਹਾਨੂੰ ਬੱਸ 'ਚ ਚੜਾ ਦਿੰਦੇ ਆ। ਇਦਾਂ ਦੀ ਗੱਲ ਹਾਂ, ਚਲੋ ਕੋਈ ਨਹੀਂ, ਇੱਧਰ ਸਪੈਲਿੰਗ ਇੱਧਰ ਉੱਧਰ ਹੋ ਗਿਆ ਸੀ, ਕੋਈ ਗੱਲ ਨਹੀਂ। ਅੱਛਾ, ਮਤਲਬ ਸੇਮ ਟੂ ਸੇਮ ਹੀ ਆ। ਮਤਲਬ ਸੇਮ ਟੂ ਸੇਮ ਹੀ ਆ, ਪਰ ਸਿਆਸਤ ਦੇ ਵਿੱਚ ਮਤਲਬ ਕਦੇ ਵੀ ਸੇਮ ਟੂ ਸੇਮ ਨਹੀਂ ਹੁੰਦਾ। ਸਿਆਸਤ ਦੇ ਵਿੱਚ ਸਿਰਫ ਤੇ ਸਿਰਫ ਮਤਲਬ ਹੁੰਦਾ ਹੈ, ਫਿਰ ਸਿਆਸਤ ਹੁੰਦੀ ਹੈ। ਹਾਂ, ਤੇ ਲਓ ਜੀ, ਹੁਣ ਦੇਖਦੇ ਆ ਕਿ ਇਸ ਵੇਲੇ ਕਿਉਂਕਿ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਲੜਨੀ ਹੈ ਜੀ, ਔਰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੂੰ ਅੱਗੇ ਕਰ ਰਿਹਾ। ਹੁਣ ਰਹਿ ਗਈ ਆਮ ਆਦਮੀ ਪਾਰਟੀ। ਪਤਾ ਨਹੀਂ ਕਿਹੜਾ ਸਿੱਖ ਚਿਹਰਾ ਇਹਨਾਂ ਨੇ ਲਿਆ ਕੇ ਅੱਗੇ ਇਲੈਕਸ਼ਨ ਲੜਨੀ ਹੈ, ਠੀਕ ਹੈ ਜੀ। ਮੁੱਦੇ ਕਈ ਇਹਨਾਂ ਨੇ ਆਮ ਤੌਰ ਤੇ ਸਾਡੇ ਗਾਇਬ ਕਰ ਦਿੱਤੇ ਆ। ਕੋਈ ਕਹਿੰਦਾ ਦਲਿਤ ਮੁੱਖ ਮੰਤਰੀ ਹੋਊਗਾ, ਕੋਈ ਕਹਿੰਦਾ ਸਿੱਖ ਹੋਊਗਾ, ਕੋਈ ਕੁਛ ਕਹਿੰਦਾ। ਗੱਲ ਇਹ ਹੈ ਕਿ ਸਾਨੂੰ ਪੰਜਾਬ ਦਾ ਭਲਾ ਚਾਹਣ ਤੇ ਕਰਨ ਵਾਲਾ ਸਾਨੂੰ ਮੁੱਖ ਮੰਤਰੀ ਚਾਹੀਦਾ ਹੋਵੇ, ਜਿਹੜੀ ਮਰਜ਼ੀ ਜਾਤ ਬਰਾਦਰੀ ਦੇ ਵਿੱਚੋਂ। ਸਾਨੂੰ ਤੇ ਉਹ ਬੰਦਾ ਚਾਹੀਦਾ ਕਿ ਜਿਹੜਾ ਸਿਰਫ ਇੱਕੋ ਹੀ ਅੱਖ ਦੇ ਨਾਲ ਸਾਰਿਆਂ ਨੂੰ ਦੇਖੇ, ਸਾਰਿਆਂ ਦਾ ਭਲਾ ਸੋਚੇ, ਸਾਰਿਆਂ ਦਾ ਚੰਗਾ ਕਰੇ ਔਰ ਪੰਜਾਬ ਨੂੰ ਪੰਜਾਬ ਬਣਾ ਦੇਵੇ। ਆ ਕੈਲੀਫੋਰਨੀਆ, ਪੈਰਿਸ, ਜਾਪਾਨ, ਫਰਾਂਸ ਤਾਂ ਕਈ ਬਣਾਉਂਦੇ ਫਿਰਦੇ। ਬਿਲਕੁਲ ਜੀ, ਔਰ ਇਸ ਦੇ ਨਾਲ ਹੀ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹਿਣਾ ਆਪਣੇ ਦਿਲ ਦੀ ਆਵਾਜ਼ ਪੰਜਾਬੀ ਅੰਦਮਾਨ ਪੰਜਾਬੀ ਰੇਡੀਓ।